ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੁਵਰਾਜ ਸਿੰਘ ਧਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਜੀ, ਅੱਜ ਦੀਆਂ ਖਬਰਾਂ ਲਈਏ ਤੇ ਕੈਲੀਫੋਰਨੀਆ ਦੇ ਇੱਕ ਬਾਇਓਟੈਕ ਕੰਪਨੀ ਦੇ ਐਗਜ਼ੀਕਿਊਟਿਵ ਨੂੰ ਜਿਹੜਾ ਆ ਸਜ਼ਾ ਹੋਈ ਆ। $77 ਮਿਲੀਅਨ ਦਾ ਉਸਨੇ ਬਲੱਡ ਟੈਸਟਿੰਗ ਸਕੀਮ ਦੇ ਵਿੱਚ ਫਰਾਡ ਕੀਤਾ ਸੀ। ਐਰੀਅਟ ਕਾਰਪੋਰੇਸ਼ਨ ਇਹ ਕਲੇਮ ਕਰ ਰਹੇ ਸੀ ਵੀ ਅਸੀਂ ਇੱਕ ਨਵੀਂ ਟੈਕਨੋਲੋਜੀ ਲੱਭੀ ਆ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਤੁਹਾਡੀ ਕੋਈ ਬਿਮਾਰੀ ਆ ਉਹ ਸਿਰਫ ਇੱਕ ਡ੍ਰੌਪ ਬਲੱਡ ਤੋਂ ਲੱਭ ਸਕਦੇ ਆ, ਇਨਕਲੂਡਿੰਗ ਕਹਿੰਦੇ COVID-19 ਤੇ ਨਾਲ ਦੀ ਨਾਲ ਕੈਂਸਰ। ਸੋ ਜਿਹੜਾ ਇਹਨਾਂ ਦਾ ਐਗਜ਼ੀਕਿਊਟਿਵ ਆ ਮਾਰਕ ਸ਼ੈਨਾ 59 ਸਾਲਾਂ ਦਾ, ਉਸਨੇ ਐਜ਼ ਏ ਪ੍ਰੈਜ਼ੀਡੈਂਟ ਅਰਿਆਟ ਕਾਰਪੋਰੇਸ਼ਨ ਬਾਇਓਮੈਡੀਕਲ ਕੰਪਨੀ ਜੋ ਸੰਨੀਵਿਲ ਬੇ ਏਰੀਏ ਦੇ ਵਿੱਚ ਆ ਉਹਦਾ ਕੀਤਾ। ਤੇ ਇਹ ਜਦ ਬਾਅਦ ਚ ਪਤਾ ਚੱਲਿਆ ਵੀ ਇਹ ਸਾਰਾ ਕੁਝ ਫਰਾਡ ਕਰ ਰਹੇ ਸੀ, ਲੋਕਾਂ ਨੂੰ ਗਲਤ ਚਾਰਜ ਕਰ ਰਹੇ ਸੀ। ਈਵਨ ਕਹਿ ਰਹੇ ਸੀ ਵੀ ਸਾਨੂੰ ਓਵੇਰੀਅਨ ਕੈਂਸਰ, ਪਾਰਕਿੰਸਨਸ ਡਿਸੀਜ਼, ਕਲੋਨ ਕੈਂਸਰ, ਮੇਲ ਫਰਟੀਲਿਟੀ, ਸਾਰਾ ਕੁਝ ਵੀ ਇੱਕ ਬਲੱਡ ਤੋਂ ਹੀ, ਇੱਕ ਡ੍ਰੌਪ ਤੋਂ ਪਤਾ ਚੱਲ ਜਾਣਾ ਹੈ। ਪਰ ਉਹ ਸਾਰਾ ਕੁਝ ਝੂਠ ਨਿਕਲਿਆ ਤੇ ਹੁਣ ਉਹਨੂੰ ਕਹਿੰਦੇ ਆ ਵੀ 20 ਸਾਲਾਂ ਦੀ ਸਜ਼ਾ ਹੋ ਸਕਦੀ ਹੈਗੀ ਆ, ਕਿਉਂਕਿ ਉਸਨੇ ਹੈਲਥ ਕੇਅਰ ਫਰਾਡ ਕੀਤਾ ਆ ਤੇ ਕਨਸਪੀਰੇਟੀ ਟੂ ਕਮਿਟ ਵਾਇਰ ਫਰਾਡ ਹਰ ਕਾਊਂਟ ਦੇ ਉੱਤੇ। ਇਸੇ ਤਰ੍ਹਾਂ ਸਿਕਿਉਰਿਟੀਜ਼ ਫਰਾਡ, US ਜਸਟਿਸ ਡਿਪਾਰਟਮੈਂਟ ਇਹਦੇ ਵਿੱਚ ਇਨਵੋਲਵ ਸੀਗੀ ਪਈ। ਇਸਨੇ ਡਿਸੈਪਟਿਵ ਮਾਰਕੀਟਿੰਗ ਪਲਾਨ ਜੋ ਯੂਜ਼ ਕੀਤੀ ਹੈਗੀ ਆ ਤੇ ਕਈ ਜਗ੍ਹਾ ਇਹ ਜਦੋਂ ਕਮਰਸ਼ੀਅਲਸ ਰਨ ਕਰਦੇ ਸੀ ਇੱਕ ਟੈਸਟ ਦਾ $10,000 ਚਾਰਜ ਕਰਦੇ ਸੀ। ਵਾਹ ਜੀ ਜੀ, ਇਹ ਥਰਨਸ ਵਾਲਾ ਹੀ ਕੰਮ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਕੀਤਾ, ਉਹਨਾਂ ਨੇ ਵੀ ਜਿਹੜੇ ਬਲੱਡ ਟੈਸਟ ਦੀ ਹੀ ਆੜ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਸੀ। 19 ਸਾਲਾਂ ਦੀ ਐਲਿਜ਼ਾਬੈਥ ਹੋਮਸ, ਤੇ ਉਹਦੇ ਵਿੱਚ ਇੱਕ ਜਿਹੜਾ ਆ ਜਿਹੜਾ ਇੰਡੀਅਨ ਮੂਲ ਦਾ ਬੰਦਾ ਵੀ ਬਾਅਦ ਦੇ ਵਿੱਚ ਅੰਦਰ ਹੋਇਆ। ਸੋ ਬਿਲਕੁਲ, ਜੋ ਥਿਰਾਨੋਸ ਦੇ CEO ਸੀਗੀ ਐਲਿਜ਼ਾਬੈਥ ਹੋਮਸ, ਉਹਨੂੰ 4 ਕਾਊਂਟ ਦੇ ਫਰਾਡ ਤੇ ਚਾਰਜ ਕੀਤਾ ਗਿਆ ਸੀ ਤੇ ਉਹ ਉੱਥੇ ਹੀ ਇੱਕ ਉਹਨਾਂ ਦੀ ਕੰਪਨੀ ਦਾ ਮੇਨ ਜਿਹੜਾ ਹੈਡ ਸੀ ਮਿਸਟਰ ਬਲਵਾਨੀ, ਉਹਨੂੰ 12 ਕਾਊਂਟ ਫਰਾਡ ਤੇ ਚਾਰਜ ਕੀਤਾ ਗਿਆ ਸੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਰਮੀ ਦਾ ਕਹਿਰ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਆਇਆ ਪਿਆ ਆ। ਪੂਰੀ ਗਾਜ ਜਿਹੜੀ ਉਹ ਡਿੱਗ ਰਹੀ ਆ। ਵਾਈਲਡ ਫਾਇਰਸ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਆਊਟੇਜਸ, ਬਿਜਲੀ ਜਾਣ ਦੀਆਂ ਖਬਰਾਂ ਵੀ ਜਿਹੜੀਆਂ ਆਈਆਂ ਨੇ। ਸੋ ਰਾਊਟ ਫਾਇਰ ਇਹ ਕਹਿੰਦੇ ਬੁੱਧਵਾਰ ਜਿਹੜੀ ਕੈਸਟੈਕ ਦੇ ਲਾਗੇ ਹੋਈ ਸੀ ਜਦੋਂ I-5 ਬੰਦ ਹੋਇਆ ਸੀਗਾ, ਉਸ ਦੇ ਕਰਕੇ ਆਲਰੇਡੀ 5200 ਏਕੜ ਜਿਹੜੇ ਉਹ ਸੜ ਚੁੱਕੇ ਨੇ। 37% ਕੰਟੇਨਡ ਇਸ ਦੇ ਬਾਬਤ ਦੱਸੀ ਜਾਂਦੀ ਆ। ਲੇਬਰ ਡੇ ਵੀਕਐਂਡ ਦੇ ਉੱਤੇ ਲੋਕ ਉੱਦਾਂ ਦਾ ਛੁੱਟੀਆਂ ਮਨਾਉਣ ਦੇ ਲਈ ਬਾਹਰ ਨੂੰ ਜਾਂਦੇ ਨੇ, ਪਰ ਇਸ ਵਾਰ ਲੋਕਾਂ ਨੂੰ ਖਾਸਾ ਇਹਤਿਆਤ ਰੱਖਣ ਦੇ ਲਈ ਸਲਾਹ ਦਿੱਤੀ ਜਾ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਟੈਂਪਰੇਚਰ ਆ 115 ਤੋਂ ਉੱਤੇ ਜਾਊਗਾ। ਲੋ ਹਿਊਮਿਡਿਟੀ ਤੇ ਐਕਸੈਸਿਵ ਹੀਟ, ਇਸ ਦੇ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਫਾਇਰ ਫਾਈਟਰਸ ਦੇ ਲਈ ਵੀ ਮੁਸ਼ਕਿਲ ਦਾ ਸਬੱਬ ਜਿਹੜਾ ਆ ਉਹ ਬਣਿਆ ਪਿਆ ਹੈ। ਬੜੀ ਬਰੂਟਲ ਹੀਟ ਵੇਵ ਜਿਹੜੀ ਆ ਉਹ ਇਸ ਟਾਈਮ ਵਰ ਰਹੀ ਹੈਗੀ ਆ।
ਆਉਣ ਵਾਲੇ ਕਈ ਦਿਨ ਜਿਹੜੇ ਆ ਅਗਲੇ ਹਫ਼ਤੇ ਦੇ ਮਿਡਲ ਤੱਕ ਵੀ ਤਾਪਮਾਨ ਜਿਹੜੇ ਆ ਉਹ ਤਾਂ ਹੀ ਰਹਿਣਗੇ। ਬਹੁਤ ਸਾਰੇ ਸ਼ਹਿਰਾਂ ਨੇ ਕੂਲਿੰਗ ਪਲੇਸਿਸ ਜਿਹੜੀਆਂ ਆ ਉਹ ਬਣਾਈਆਂ ਨੇ। ਸੋ ਚਿਲ ਪਲੇਸਿਸ ਕਹਿ ਲਓ ਜਾਂ ਕੂਲਿੰਗ ਪਲੇਸਿਸ ਲੈ ਲਓ, ਵੀ ਜਿਨ੍ਹਾਂ ਦੇ ਜਾਂ ਬਿਜਲੀ ਗਈ ਆ ਜਾਂ ਉਹਨਾਂ ਦੇ ਨਹੀਂ ਹੈਗੇ ਇੱਦਾਂ ਦੇ ਸਾਧਨ ਠੰਡਾ ਕਰਨ ਦੇ ਲਈ, ਤਾਂ ਉਹ ਉਹਨਾਂ ਥਾਵਾਂ ਦੇ ਉੱਤੇ ਆਪਣੇ ਨਜ਼ਦੀਕੀ ਜਿਹੜੇ ਸ਼ਹਿਰ ਦੇ ਇਰਦ ਗਿਰਦ ਜਿਹੜੇ ਬਣੇ ਨੇ ਵਿੱਚ ਉੱਥੇ ਜਾ ਸਕਦੇ ਨੇ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਕਈ ਅੱਗਾਂ ਇਸ ਟਾਈਮ ਦੇ ਉੱਤੇ ਲੱਗੀਆਂ ਹੋਈਆਂ ਆ। 7 ਫਾਇਰ ਫਾਈਟਰ ਆਲਰੇਡੀ ਹਸਪੀਟਲਾਈਜ਼ ਹੋ ਚੁੱਕੇ ਆ। ਐਕਸਟ੍ਰੀਮ ਟੈਂਪਰੇਚਰ ਐਕਸਪੈਕਟਡ ਹੈਗਾ ਆ ਲੇਬਰ ਡੇ ਦੇ ਜੋ ਵੀਕਐਂਡ ਆ। ਅੱਜ ਵੀ ਟੈਂਪਰੇਚਰ ਤਾਂ ਬਹੁਤ ਹੈਗਾ। 5000 ਲੋਕਾਂ ਨੂੰ ਔਰੇਗਨ ਤੇ ਜੋ ਕੈਲੀਫੋਰਨੀਆ ਦਾ ਬਾਰਡਰ ਹੈਗਾ ਉੱਥੋਂ ਇਵੈਕੂਏਟ ਕੀਤਾ ਗਿਆ ਆ। ਜੋ ਬਸ਼ਿੰਦੇ ਵੀਡ ਟਾਊਨ, ਲੇਕ ਸ਼ਾਸਤਾ, ਐਜਵੁੱਡ ਤੇ ਸਿਸਕੀਓ ਕਾਉਂਟੀ 'ਚ ਰਹਿੰਦੇ ਆ, ਉਹਨਾਂ ਨੂੰ ਜੋ ਡਬਡ ਮਿਲ ਫਾਇਰ ਕਰਕੇ ਜੇ ਕਿਹਾ ਜਾਂਦਾ ਜਿੱਥੋਂ, ਉੱਥੇ ਜਦੋਂ ਅੱਗ ਲੱਗੀ ਆ ਉੱਥੋਂ ਉਸ ਏਰੀਏ ਤੋਂ ਇਵੈਕੂਏਟ ਕੀਤਾ ਗਿਆ ਹੈ। ਇਹ 500 ਏਕੜ ਤੱਕ ਫੈਲ ਚੁੱਕੀ ਹੈਗੀ ਆ। ਜਿਹੜੀ ਕੱਲ ਵਾਲੀ ਫਾਇਰ ਆਪਾਂ ਤੁਹਾਡੇ ਨਾਲ ਦੱਸੀ ਸੀ ਜਿਹਦੇ ਕਰਕੇ ਹਾਈਵੇ 5 ਬੰਦ ਹੋਇਆ ਸੀ, ਉਹ 5300 ਏਕੜ ਤੱਕ ਫੈਲ ਚੁੱਕੀ ਹੈਗੀ ਆ। ਜੋ ਫਾਇਰ ਫਾਈਟਰਸ ਆ ਉਹਨਾਂ ਦੀ ਇਸ ਵੇਲੇ ਕੰਡੀਸ਼ਨ ਬਹੁਤ ਮਾੜੀ ਹੈਗੀ ਆ। ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰੇ ਜਿੰਨੇ ਸਾਡੇ ਸਰੋਤੇ ਸੁਣਦੇ ਆ, ਜਿਹੜੇ ਜਿਹੜੇ ਵੀ ਏਰੀਆਜ਼ ਤੁਸੀਂ ਰਹਿੰਦੇ ਆ, ਤੁਹਾਡੇ ਹਰ 2-4 ਬਲਾਕ ਪਿੱਛੇ ਇੱਕ ਫਾਇਰ ਦਾ ਸਟੇਸ਼ਨ ਹੁੰਦਾ ਆ, ਜ਼ਰੂਰ ਉਹਨਾਂ ਦਾ ਜਾ ਕੇ ਥੈਂਕ ਯੂ ਜ਼ਰੂਰ ਕਰਿਆ ਕਰੋ। ਚਾਹੇ ਕੋਈ ਆਈਸਕ੍ਰੀਮ ਲੈ ਜਾਓ ਜਾਂ ਕੌਫੀ ਜਾਂ ਕੁਛ ਨਾ ਕੁਛ। ਕਹਿੰਦੇ ਵੀ ਫਾਇਰ ਫਾਈਟਰਸ ਇੱਕ ਤਰ੍ਹਾਂ ਦੇ ਨਾਲ ਇੰਡਸਟਰੀਅਲ ਐਥਲੀਟ ਕਿਹਾ ਜਾ ਸਕਦਾ ਉਹਨਾਂ ਨੂੰ। 50 ਪਾਉਂਡ ਦਾ ਤਾਂ ਗੀਅਰ ਉਹਨਾਂ ਨੇ ਚੱਕਿਆ ਹੁੰਦਾ। ਇਹ ਤੋਂ ਬਿਨਾਂ ਉਹਨਾਂ ਦੇ ਬੂਟਸ, ਜਿਹੜੇ ਬੂਟ ਆ, ਕਲੋਥਿੰਗ, ਹੈਲਮਟ, ਕਿੰਨਾ ਸਾਰਾ ਭਾਰ ਚੱਕਿਆ ਹੁੰਦਾ ਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਵੀ ਸੇਫ ਰੱਖਣਾ, ਸਾਨੂੰ ਵੀ ਸੇਫ ਰੱਖਣਾ। ਤੇ ਬਹੁਤ ਹੀ ਸਖਤ ਜੌਬ ਜਿਹੜੀ ਫਾਇਰ ਫਾਈਟਰਸ ਦੀ ਹੈਗੀ ਆ। ਇਹ ਕੈਪਟਨ ਸ਼ੇਲਾ ਕੈਲੀਹਰ ਇੱਕ ਆ, ਉਹਨਾਂ ਨੇ ਦੱਸਿਆ ਵੀ ਇਹ ਬੰਦਾ ਸੋਚਦਾ ਵੀ ਸ਼ਾਇਦ ਫਾਇਰ ਫਾਈਟਰ ਆ, ਉਹ ਤੁਸੀਂ ਦੇਖ ਲਓ ਵੀ ਕਿੰਨਾ ਭਾਰ ਉਹਨੇ ਚੱਕਿਆ ਹੁੰਦਾ ਤੇ ਇੰਨੀ ਗਰਮੀ ਦੇ ਵਿੱਚ ਫਿਰ ਫਾਈਟ ਕਰਨਾ ਬਹੁਤ ਹੀ ਔਖੀ ਜੌਬ ਆ। ਜੀ, ਬਿਲਕੁਲ, ਬਿਲकुल। ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜਾਈਏ। ਇਰਾਨੀਅਨ ਨੇਵੀ ਦੇ ਦੁਆਰਾ 2 US ਨੇਵੀ ਦੇ ਮਰੀਨਟਾਈਮ ਡਰੋਨਸ ਆ, ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਪਰਸ਼ੀਅਨ ਗਲਫ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਆ, ਇੱਕ ਘਟਨਾ ਜਿਹੜੀ ਉਹ ਪਹਿਲੋਂ ਵਾਪਰੀ ਤੇ ਇੱਕ ਹੁਣ ਰੈੱਡ ਸੀ ਦੇ ਵਿੱਚ ਵਾਪਰੀ ਆ। ਡਰੋਨਸ ਕਹਿੰਦੇ ਉੱਦਾਂ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਛੱਡ ਦਿੱਤੇ ਆ। US ਡਿਫੈਂਸ ਅਫੀਸ਼ੀਅਲ ਨੇ ਜਿਹੜਾ ਇਹ ਕਿਹਾ ਵੀ ਇਹ ਈਰਾਨ ਦੇ ਦੁਆਰਾ ਇੱਦਾਂ ਸਾਡੇ ਡਰੋਨਸ ਨੂੰ ਕਬਜ਼ੇ 'ਚ ਲੈ ਲੈਣਾ ਜਾਂ ਫੜ ਲੈਣਾ, ਇਹ ਹੌਸਟਾਈਲ ਐਕਸ਼ਨਸ ਈਰਾਨ ਦੇ ਵੱਲੋਂ ਦੇਖੇ ਜਾ ਸਕਦੇ ਆ। ਸੋ ਹੁਣ ਅੱਗੇ ਕੀ ਹੁੰਦਾ ਹੈ ਹਰਜੋਤ ਸਿੰਘ ਜੀ, ਇਹ ਦੇਖਣ ਵਾਲੀ ਗੱਲ ਆ। ਇਹ ਇਨਸੀਡੈਂਟ ਕਹਿੰਦੇ ਬੀਤੇ ਵੀਰਵਾਰ ਵਾਪਰਿਆ, ਜਿਹੜਾ ਅਧਿਕਾਰੀ ਨੇ ਦੱਸਿਆ ਵੀ ਇਰਾਨੀਅਨ ਨੇਵੀ ਸ਼ਿਪ ਆ, ਉਹ ਕਹਿੰਦੇ ਵੀ 2 US ਡਰੋਨਸ ਆ ਪਾਣੀ ਦੇ ਵਿੱਚੋਂ ਕੱਢਦੀ ਹੋਈ ਨਜ਼ਰ ਆ ਰਹੀ ਸੀ। ਕਹਿੰਦੇ ਵੀ ਇੱਦਾਂ ਲੱਗ ਰਿਹਾ ਸੀ ਜਿੱਦਾਂ ਚੋਰੀ ਕਰਕੇ ਇਸ ਨੂੰ ਲੈ ਕੇ ਜਾਣਾ ਚਾਹੁੰਦੇ ਆ। ਕਹਿੰਦੇ ਤੁਰੰਤ ਹੀ US ਦੇ ਜਿਹੜੇ 2 ਲਾਗੇ ਡਿਸਟਰੋਇਰ ਸੀਗੇ, USS ਨਿਟਸ ਤੇ USS ਡੈਲਬਰਟ ਬਲੈਕ, ਉਹਨਾਂ ਦੇ ਨਾਲ 2 ਹੈਲੀਕਾਪਟਰਸ, ਉਹਨਾਂ ਨੇ ਤੁਰੰਤ ਇਹਨਾਂ ਦੇ ਨਾਲ ਕਮਿਊਨੀਕੇਸ਼ਨ ਕੀਤੀ ਤੇ ਉਹਨਾਂ ਡਰੋਨਸ ਆ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਜਿਹੜਾ ਰਿਟਰਨ ਕਰਨ ਦੇ ਲਈ ਆਖ ਦਿੱਤਾ। ਇਰਾਨੀਅਨਸ ਨੇ ਅਗਲੇ ਜਿਹੜੇ ਆ ਬੁੱਧਵਾਰ ਯਾਨੀ ਕਿ ਅੱਜ ਦੇ ਦਿਨ ਤੱਕ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਦੇਖੋ, ਓਬਵੀਅਸਲੀ ਉਹ ਵੀ ਟੈਕਨੋਲੋਜੀ ਦੇ ਉੱਤੇ ਹੱਥ ਜਿਹੜਾ ਉਹ ਪਾਉਣਾ ਚਾਹੁੰਦੇ ਹੋਣਗੇ, ਜਾਂ ਇਹ ਦਿਖਾਉਣ ਦੀ ਇਰਾਨੀਅਨਸ ਦੀ ਜਿਹੜੀ ਕੋਸ਼ਿਸ਼ ਹੋਊਗੀ ਵੀ ਦੇਖੋ ਅਸੀਂ ਉੱਥੇ ਵੀ ਕਾਫੀ ਤੁਹਾਡੇ ਨਾਲੋਂ ਤਾਕਤਵਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ, ਅਗਲੀ ਖਬਰ ਵੱਲ ਚਲੀਏ। $2.5 ਮਿਲੀਅਨ ਦਾ ਇੱਕ ਕੈਲੀਫੋਰਨੀਆ ਪਾਵਰਵਾਲ ਟਿਕਟ ਆ, ਹਜੇ ਤੱਕ ਵੀ ਕਿਸੇ ਨੇ ਕਲੇਮ ਨਹੀਂ ਕੀਤਾ ਹੈਗਾ। ਇਹ ਕਹਿੰਦੇ ਟਿਕਟ 711 ਸਟੋਰ 411 ਗੈਲਰਡ ਬੁਲੇਵਰਡ ਇੱਥੇ ਖਰੀਦੀ ਗਈ ਸੀ, ਪਰ ਕਿਸੇ ਨੇ ਕਲੇਮ ਨਹੀਂ ਕੀਤਾ। ਇਹਦੇ ਨੰਬਰ 7, 8, 19, 24, 28 ਤੇ ਪਾਵਰਵਾਲ ਨੰਬਰ 1 ਸੀਗਾ। ਕੈਲੀਫੋਰਨੀਆ ਲਾਟਰੀ ਆਫੀਸ਼ੀਅਲਸ ਨੇ ਇਹ ਕਹਿੰਦੇ ਹੈਗੇ ਆ, ਉਹ ਅਸੀਂ ਆਇਡੈਂਟੀਫਾਈ ਨਹੀਂ ਕਰ ਸਕਦੇ ਕਿਹੜੇ ਬੰਦੇ ਨੇ ਇਹ ਟਿਕਟ ਵਿਨਰ ਕੀਤੀ ਹੈਗੀ ਆ, ਜਦੋਂ ਤੱਕ ਉਹ ਕਲੇਮ ਨੂੰ ਆਪਣੇ ਨੂੰ ਜਿਹੜਾ ਲੈਂਦਾ ਨਹੀਂ ਹੈਗਾ ਉਹ ਤੇ ਇਹ ਪਰਸਨ ਦੇ ਕੋਲ 180 ਦਿਨ ਹੁੰਦੇ ਹੈਗੇ ਆ ਜਦੋਂ ਤੁਸੀਂ ਲੋਟਰੀ ਵਿਨ ਕਰਨੇ ਆ, ਉਹਦੇ ਵਿੱਚ ਤੁਹਾਨੂੰ ਉਹ ਟਿਕਟ ਦੇ ਕੇ ਕੈਸ਼ ਕਰਾਉਣ ਦੇ ਲਈ। ਜੀ,
ਓਕਲੈਂਡ ਦੇ ਮੇਲ ਕੈਰੀਅਰ ਦੀ ਜਿਹੜੀ ਚੋਰੀ ਹੋਈ ਸੀਗੀ, ਕਹਿੰਦੇ ਵੀ ਉਸ ਮੇਲ ਦੇ ਚੋਰੀ ਕਰਨ ਵਾਲੇ ਨੂੰ ਅੱਜ ਫੈਡਰਲ ਪ੍ਰਿਜ਼ਨ ਟਰਮ ਜਿਹੜੀ ਉਹ ਸੁਣਾਈ ਗਈ ਆ। ਕਿਸੇ ਦੀ ਵੀ ਮੇਲ ਨੂੰ ਚੋਰੀ ਕਰਨਾ ਫੈਡਰਲ ਕ੍ਰਾਈਮ ਜਿਹੜਾ ਉਹ ਮੰਨਿਆ ਜਾਂਦਾ ਆ। ਇਸ ਬੰਦੇ ਨੂੰ ਕਹਿੰਦੇ ਆ 51 ਮਹੀਨਿਆਂ ਦੀ ਸਜ਼ਾ ਹੁਣ ਫੈਡਰਲ ਪ੍ਰਿਜ਼ਨ ਦੇ ਵਿੱਚ ਕੱਟਣੀ ਪਊਗੀ। ਈਸਟ ਵੇ ਦਾ ਰਹਿਣ ਵਾਲਾ ਕੈਵਿਨ ਐਲਨ ਫਾਉਲਰ 31 ਸਾਲਾਂ ਦਾ 15 ਜੂਨ ਨੂੰ ਇਹ ਦੋਸ਼ ਇਸ ਦੇ ਉੱਤੇ ਸਾਬਤ ਹੋਏ ਸੀਗੇ ਵੀ ਮੇਲ ਕੈਰੀਅਰ ਨੂੰ ਇਹਨੇ 2021 ਦੇ ਵਿੱਚ ਦਸੰਬਰ ਦੇ ਮਹੀਨੇ 'ਚ ਚੋਰੀ ਉਹਦੀ ਕੀਤੀ ਸੀਗੀ। ਸੋ ਉਹਨੇ ਇਹ ਵੀ ਜਿਹੜਾ ਉਹ ਮੰਨਿਆ ਆ ਵੀ ਜਿਹੜੀ ਇਸ ਬੀਬੀ ਨੇ ਜਿਹੜਾ ਮੰਨਿਆ ਆ ਵੀ ਜਦ ਉਹ ਲੈਟਰ ਕੈਰੀਅਰ ਦੇ ਨਜ਼ਦੀਕ ਤੋਂ ਲੰਘ ਰਹੀ ਸੀ ਉਸਨੇ ਉਹ ਸਾਰਾ ਦੇਖਿਆ ਤੇ ਇਹ ਸਾਰਾ ਕੁਝ ਜਿਹੜਾ ਉਸ ਤੋਂ ਚੋਰੀ ਕੀਤਾ ਤੇ ਚੋਰੀ ਵੀ ਉਹਨੇ ਇਦਾਂ ਹੀ ਨਹੀਂ ਕਰ ਲਈ, ਬੰਦੂਕ ਦਿਖਾ ਕੇ ਜਿਹੜੀ ਉਹ ਚੋਰੀ ਕੀਤੀ ਸੀਗੀ। ਸੋ ਯੂਐਸ ਡਿਸਟ੍ਰਿਕਟ ਜੱਜ ਹੇਵਰਡ ਜੂਨੀਅਰ ਉਹਨਾਂ ਨੇ ਇਸ ਨੂੰ 51 ਮਹੀਨਿਆਂ ਦੀ ਹੁਣ ਸਜ਼ਾ ਸੁਣਾਈ ਆ। ਜੀ, ਅਗਲੀ ਲੋਕਲ ਖਬਰ ਆਪਾਂ ਜੇ ਫ੍ਰਿਜਨੋ ਦੀ ਕਰਦੇ ਜਾਈਏ, ਫ੍ਰਿਜਨੋ 'ਚ ਅੱਜ ਸਵੇਰੇ ਇੱਕ ਘਰ ਦੇ ਵਿੱਚ ਸ਼ੂਟਿੰਗ ਹੋਈ, ਜਿਹਦੇ ਨਾਲ 3 ਜਾਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਤੇ 2 ਜਾਣਿਆਂ ਦੀ ਮੌਤ ਹੋ ਗਈ। ਸੋ ਜੋ ਗੁਆਂਢੀ ਹੈਗੇ ਆ ਜਿੱਥੇ ਇਹ ਗੋਲੀ ਚੱਲੀ ਹੈਗੀ ਆ, ਗ੍ਰਾਂਟ ਸਟਰੀਟ ਨੀਅਰ ਐਫੀ ਸਵੇਰੇ 5 ਵਜੇ ਦੇ ਕਰੀਬ ਚੱਲੀ। ਉਹ ਕਹਿੰਦੇ ਲੱਗਦਾ ਸੀ ਵੀ ਡਰੱਗ ਹਾਊਸ ਆ। ਜਦੋਂ ਇਸ ਨੂੰ ਸਰਚ ਕੀਤਾ ਗਿਆ ਉੱਥੋਂ ਕਾਫੀ ਸਾਰੀਆਂ ਗਨਸ ਤੇ ਡਰੱਗ ਮਿਲੀ ਹੈਗੀ ਆ। ਕਹਿੰਦੇ ਵੀ ਫੁੱਟ ਟ੍ਰੈਫਿਕ ਇਸ ਘਰ ਦੇ ਉੱਤੇ ਬਹੁਤ ਰਹਿੰਦਾ ਸੀ, ਵੀ ਇਹਦਾ ਮਤਲਬ ਇਹੀ ਆ ਵੀ ਲੋਕ ਡਰੱਗ ਖਰੀਦਣ ਆਉਂਦੇ ਰਹਿੰਦੇ ਸੀ। ਨੇਬਰਸ ਨੇ ਇਹ ਦੱਸਿਆ ਵੀ ਡਰੱਗ ਹਾਊਸ ਆ, ਫੁੱਟ ਟ੍ਰੈਫਿਕ ਬਹੁਤ ਜ਼ਿਆਦਾ ਸੀ ਡੇ ਟਾਈਮ ਦੇ ਉੱਤੇ ਤੇ ਸਾਰੇ ਜਾਣੇ ਜਿਹੜੇ ਆ ਉਹ ਘਬਰਾਏ ਹੋਏ ਸੀਗੇ। ਸੋ ਅੱਜ ਇਹ ਘਟਨਾ ਜੋ ਆ ਉਹ ਸੈਂਟਰਲ ਫ੍ਰਿਜ਼ਨੋ ਦੇ ਵਿੱਚ ਵਾਪਰੀ ਹੈਗੀ। ਜੀ, ਅਗਲੀ ਖਬਰ ਆ ਰਹੀ ਹੈ ਪੋਰਟਰਵਿਲ ਦੇ 에ਅਰਪੋਰਟ ਨੂੰ 4.4 ਮਿਲੀਅਨ ਡਾਲਰ ਦੀ ਗ੍ਰਾਂਟ ਜਿਹੜੀ ਉਹ ਮਿਲੀ ਆ। ਇਸ ਸਦਰਨ ਵੈਲੀ ਦੇ 에ਅਰਪੋਰਟ ਨੂੰ ਫੰਡਿੰਗ ਜਿਹੜੀ ਸਿਕਿਉਰ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਉੱਥੇ ਇੰਪਰੂਵਮੈਂਟਸ ਦੇ ਲਈ ਹੋਊਗੀ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਦੁਆਰਾ ਇਹ ਫੰਡਿੰਗ ਜਿਹੜੀ ਉਹ ਦਿੱਤੀ ਗਈ ਆ। ਪੋਰਟਰਵਿਲ ਮਿਊਨਿਸਪਲ 에ਅਰਪੋਰਟ ਨੂੰ ਜਿਹੜਾ ਇਹ ਵੱਡੀ ਗ੍ਰਾਂਟ ਜਿਹੜੀ ਉਹ ਮਿਲੀ ਆ। ਸੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਦੁਆਰਾ ਤੇ ਜਿਹੜਾ ਬਾਈਪਾਰਟੀਜ਼ਨ ਹਰਜੋਤ ਸਿੰਘ ਜੀ ਇੱਕ ਪਲਾਨ ਪਾਸ ਹੋਇਆ ਸੀ, ਉਸ ਦੇ ਨਾਲ ਕਾਫੀ ਥਾਵਾਂ ਦੇ ਉੱਤੇ ਇਨਫਰਾਸਟ੍ਰਕਚਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਚੱਲ ਰਹੀਆਂ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ 에ਅਰਪੋਰਟ ਇੰਪਰੂਵਮੈਂਟ ਪ੍ਰੋਗਰਾਮ ਦੇ ਤਹਿਤ ਇਹ ਜਿਹੜੀ 4.4 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਉਹ ਮਿਲੇਗੀ। ਕਹਿੰਦੇ ਵੀ ਇਸ ਦੇ ਨਾਲ ਸਬਸਿਡੀ ਮਿਲੂਗੀ, ਜਿਹੜਾ ਕਿ ਪ੍ਰੋਜੈਕਟਡ ਕੰਸਟਰਕਸ਼ਨ ਕਾਸਟ ਆ ਉਸ ਦਾ 90% ਆ ਇਸ ਪ੍ਰੋਗਰਾਮ ਦੇ ਤਹਿਤ ਕਵਰ ਹੋਵੇਗਾ। ਤੇ ਇਹ ਪ੍ਰੋਜੈਕਟ ਕਹਿੰਦੇ ਜੇ ਸਾਬਕਾ ਯੂਐਸ ਆਰਮੀ 에ਅਰ ਫੋਰਸਿਸ ਬੇਸ ਦੇ ਵਜੋਂ ਵੀ ਰਿਹਾ ਆ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਡਿਗਨਿਟੀ ਹੈਲਥ ਤੇ ਹੈਲਥ ਨੈਟ ਇਹ ਦੋਨੋਂ ਹੀ ਜੋ ਹਸਪਤਾਲ ਆ ਫ੍ਰੀ ਬ੍ਰੈਸਟ ਕੈਂਸਰ ਸਕਰੀਨਿੰਗ ਕਰਨ ਜਾ ਰਹੇ ਹੈਗੇ ਆ। ਇਹ ਸਤੰਬਰ 20 ਨੂੰ ਹੋਊਗੀ ਰਾਮਨ ਗਰਜ਼ਾ ਐਲੀਮੈਂਟਰੀ ਸਕੂਲ ਦੇ ਵਿੱਚ। ਜੋ ਸਕੂਲ ਆ ਉਹ 2901 ਸੈਂਟਰ ਸਟਰੀਟ ਬੇਕਰਸਫੀਲਡ ਦੇ ਵਿੱਚ ਆ। ਬ੍ਰੈਸਟ ਕੈਂਸਰ ਵਨ ਆਫ ਦਾ ਮੋਸਟ ਕਾਮਨ ਜਿਹੜੀ ਹੈਗੀ ਆ ਕੈਂਸਰ ਡਾਇਗਨੋਸਡ ਜਿਹੜੇ ਲੇਡੀਜ਼ ਦੇ ਵਿੱਚ ਹੈਗਾ ਆ। ਸੈਕਿੰਡ ਲੀਡਿੰਗ ਕਾਜ਼ ਆਫ ਡੈਥ ਅਮੰਗ ਦਾ ਲੇਡੀਜ਼ ਆ ਇਹ USA ਦੇ ਵਿੱਚ ਅਮਰੀਕਨ ਕੈਂਸਰ ਸੁਸਾਇਟੀ ਦੇ ਮੁਤਾਬਕ। ਜੋ ਲੇਡੀਜ਼ 40 ਸਾਲ ਤੋਂ ਉੱਪਰ ਹੈਗੀਆਂ ਉਹਨਾਂ ਨੂੰ ਆਪਣਾ ਜੋ ਬ੍ਰੈਸਟ ਕੈਂਸਰ ਆ ਉਹ ਸਕਰੀਨ ਜ਼ਰੂਰ ਕਰਾਉਣਾ ਚਾਹੀਦਾ। ਤੇ ਇਸ ਫ੍ਰੀ ਚੈੱਕਅਪ ਦੇ ਲਈ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦੀ ਹੈਲਥ ਇੰਸ਼ੋਰੈਂਸ ਨਹੀਂ ਹੈਗੀ, ਜਿਨ੍ਹਾਂ ਨੇ ਪਿਛਲੇ 12 ਮਹੀਨਿਆਂ 'ਚ ਚੈੱਕਅਪ ਨਹੀਂ ਕਰਾਇਆ ਤੇ ਉਹ ਇੱਥੇ ਜਾ ਕੇ ਚੈੱਕਅਪ ਕਰਾ ਸਕਦੇ ਆ। ਪਰ ਤੁਹਾਨੂੰ ਟੈਕਸਟ ਕਰਨਾ ਪਊਗਾ ਅਪਾਇੰਟਮੈਂਟ ਬਣਾਉਣ ਦੇ ਲਈ। ਡਿਗਨਿਟੀ ਹੈਲਥ ਕਮਿਊਨਿਟੀ ਵੈਲਨੈਸ ਪ੍ਰੋਗਰਾਮ, ਉਹਨਾਂ ਦਾ ਨੰਬਰ 3233238 ਇਸ ਨੰਬਰ ਦੇ ਉੱਤੇ ਟੈਕਸਟ ਕਰ ਸਕਦੇ ਆ ਤੇ ਜੋ ਮੈਮੋਗ੍ਰਾਮਸ ਆਉਣਗੇ ਉਹ ਜਦੋਂ ਹੀ ਅਪਾਇੰਟਮੈਂਟ ਹੋਏਗੀ ਉਸ ਟਾਈਮ ਦੇ ਉੱਤੇ ਫ੍ਰੀ ਆਫ ਕਾਸਟ ਕਰਨਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਟੀਵ ਬੈਨਨ ਬ੍ਰਾਈਟਬਾਰਟ ਜਿਹੜੀ ਨਿਊਜ਼ ਚਲਾਉਣ ਵਾਲੇ ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਦੇ ਐਡਵਾਈਜ਼ਰ ਵੀ ਰਹੇ। ਟਰੰਪ ਹੁਣੀ ਖੁਦ ਆ ਬੜੇ ਤੱਤੇ ਪਾਣੀ 'ਚ ਕਲਾਸੀਫਾਈਡ ਡਾਕੂਮੈਂਟ ਚੱਕ ਕੇ ਨਾਲ ਕੱਛੇ ਮਾਰ ਕੇ ਜਿਹੜਾ ਕਹਿ ਲਓ ਵੀ ਉਹ ਲੈ ਗਏ। ਹੁਣ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਫੜ ਹੋ ਰਹੀਆਂ ਤੇ ਕਾਫੀ ਤੱਤੇ ਪਾਣੀ 'ਚ ਆ। ਸੋ ਸਟੀਵ ਬੈਨਨ ਹੁਣਾਂ ਨੂੰ ਇੱਕ ਫੈਡਰਲ ਜੱਜ ਨੇ ਇਨਕਾਰ ਕਰ ਦਿੱਤਾ ਵੀ ਨਵਾਂ ਟਰਾਇਲ ਜਿਹੜਾ ਆ ਉਹ ਜਿਸ ਦੀ ਉਹਨਾਂ ਨੇ ਮੰਗ ਕੀਤੀ ਸੀਗੀ। ਆਲਰੇਡੀ ਕੰਟੈਂਪਟ ਆਫ ਕਾਂਗਰਸ ਦੇ ਵਿੱਚ ਕਨਵਿਕਟ
ਕੀਤੇ ਹੈਗੇ। ਇਹਨਾਂ ਨੂੰ ਜਿਹੜਾ ਸਬਪੀਨਾ ਦਿੱਤਾ ਗਿਆ ਸੀਗਾ ਹਾਊਸ ਸਿਲੈਕਟ ਕਮੇਟੀ ਦੇ ਦੁਆਰਾ 6 ਜਨਵਰੀ ਦੇ ਹਮਲੇ ਨੂੰ ਲੈ ਕੇ, ਉਸ ਦੇ ਵਿੱਚ ਇਹ ਪੇਸ਼ ਨਹੀਂ ਹੋਏ ਸੀਗੇ। ਸੋ ਉਹਨਾਂ ਨੇ ਜਿਹੜਾ ਇਹ ਮੰਗ ਕੀਤੀ ਸੀਗੀ ਜੱਜ ਨੂੰ ਵੀ ਜਿਊਰੀ ਨੂੰ ਕੀ ਇੰਸਟਰਕਸ਼ਨਾਂ ਹੋਣਗੀਆਂ, ਕਿਹੜੇ ਇਸ਼ੂਜ਼ ਦੇ ਉੱਤੇ ਗੱਲ ਹੋਊਗੀ, ਪਰ ਕਹਿੰਦੇ ਵੀ ਜੱਜ ਦੀ ਇਸ ਮਨ ਨੂੰ ਉਹ ਬਦਲਣ ਦੇ ਵਿੱਚ ਨਾਕਾਮਯਾਬ ਰਹੇ ਆ ਤੇ ਇਸ ਫੈਡਰਲ ਜੱਜ ਨੇ ਸਟੀਵ ਬੈਨਨ ਦੇ ਨਵੇਂ ਟਰਾਇਲ ਦੀ ਰਿਕੁਐਸਟ ਆ ਉਸ ਨੂੰ ਰੱਦ ਕਰ ਦਿੱਤਾ ਆ। ਇਸ ਮਾਮਲੇ ਦੇ ਵਿੱਚ 21 ਅਕਤੂਬਰ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ। ਜੀ, ਅਗਲੀ ਖਬਰ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦੇ ਹਾਈ ਸਕੂਲ ਦੇ ਵਿੱਚ ਇੱਕ ਸਟੂਡੈਂਟ ਨੂੰ ਅਰੈਸਟ ਕੀਤਾ ਗਿਆ ਹੈ ਕਿਉਂਕਿ ਉਹ ਦੂਸਰੇ ਸਟੂਡੈਂਟ ਨੂੰ ਥ੍ਰੈਟ ਕਰ ਰਿਹਾ ਸੀਗਾ। ਯੂਬਾ ਸਿਟੀ ਸਕੂਲ ਦੇ ਸਟਾਫ ਵੱਲੋਂ ਇਹ ਦੱਸਿਆ ਗਿਆ ਵੀ ਜਦੋਂ ਉਹਨਾਂ ਨੇ ਲੱਗਾ ਵੀ ਇਹ ਇੱਕ ਪੋਟੈਂਸ਼ੀਅਲ ਥ੍ਰੈਟ ਹੈਗੀ ਉਸ ਸਟੂਡੈਂਟ ਦੇ ਲਈ, ਉਸ ਟਾਈਮ ਦੇ ਉੱਤੇ ਉਹਨਾਂ ਨੇ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਨੂੰ ਕਾਲ ਕਰ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੱਕ ਇਮੇਜ ਜਿਹੜਾ ਆ ਮੇਲ ਸਟੂਡੈਂਟ ਨੇ ਭੇਜਿਆ ਸੀ ਗਨ ਦੇ ਨਾਲ, ਜੋ ਕਿ ਉਹ ਇੱਕ ਫੀਮੇਲ ਸਟੂਡੈਂਟ ਦੇ ਉੱਤੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਇਸ ਤੋਂ ਬਾਅਦ ਇਸ ਸਟੂਡੈਂਟ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਤੇ ਉਸ ਦੇ ਰੂਮ ਦੇ ਵਿੱਚੋਂ ਗਨ ਵੀ ਮਿਲੀ ਹੈਗੀ ਆ। ਜੀ, ਸਟੂਡੈਂਟਸ ਦੀ ਹੀ ਖਬਰਾਂ ਦੇ ਵਿੱਚ ਇੱਕ ਮਾੜੀ ਖਬਰ ਨਾਰਥ ਕੈਰੋਲੀਨਾ ਤੋਂ ਜਿਹੜੀ ਉਹ ਹਰਜੋਤ ਸਿੰਘ ਜੀ ਆਈ ਆ। ਉੱਥੇ ਸਟੈਬਿੰਗ ਦੀ ਇਨਸੀਡੈਂਟ ਜਿਹੜੀ ਉਹ ਵਾਪਰੀ ਆ, ਜਿਸ ਦੇ ਕਰਕੇ ਇੱਕ ਵਿਦਿਆਰਥੀ ਆ ਉਸ ਦੀ ਮੌਤ ਹੋਈ ਆ। ਸੋ ਕਹਿੰਦੇ ਵੀ ਇੱਕ ਹੋਰ ਸਟੈਬਿੰਗ ਦੇ ਦੌਰਾਨ ਇੱਕ ਜਾਣਾ ਜਿਹੜਾ ਉਹ ਇੰਜਰਡ ਵੀ ਹੋਇਆ। ਇਸ ਪੂਰੇ ਮਾਮਲੇ 'ਚ 3 ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਆ। ਜੈਕਸਨਵਿਲ ਨਾਰਥ ਕੈਰੋਲੀਨਾ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ। ਜਿੱਦਾਂ ਹੀ ਕਹਿੰਦੇ ਵਾਰਦਾਤ ਹੋਈ, ਜਿਹੜੇ ਜਿਹੜਾ ਸਕੂਲ ਦਾ ਰਿਸੋਰਸ ਆਫਿਸਰ ਆ, ਉਹ ਉੱਥੇ ਕਹਿੰਦੇ 20 ਸਕਿੰਟਾਂ ਦੇ ਵਿੱਚ ਹੀ ਪਹੁੰਚ ਗਿਆ ਤੇ ਨਾਲ ਦੇ ਨਾਲ ਹੀ ਉਸਨੇ ਪੁਲਿਸ ਨੂੰ ਬੈਕਅਪ ਦੇ ਲਈ ਆਵਾਜ਼ ਜਿਹੜੀ ਉਹ ਮਾਰ ਲਈ ਸੀਗੀ। ਸੋ ਫਿਜ਼ੀਕਲ ਆਲਟਰਕੇਸ਼ਨ ਕਹਿੰਦੇ ਸਟੂਡੈਂਟਸ ਦੇ ਵਿੱਚ ਕੈਂਪਸ ਦੇ ਉੱਤੇ ਹੋਇਆ, ਜਿਸ ਕਰਕੇ ਇਹ ਸਟੈਬਿੰਗ ਜਿਹੜੀ ਉਹ ਹੋਈ ਆ। ਹੁਣ ਮਾੜੀ ਚੀਜ਼ ਇਸ ਦੇ ਵਿੱਚ ਆ ਵੀ ਸਟੈਬਿੰਗ ਕਰਕੇ ਬਚ ਜਾਂਦੇ, ਅਕਲ ਆ ਜਾਂਦੀ ਤਾਂ ਠੀਕ ਸੀ, ਪਰ ਇਸ ਮਾਮਲੇ 'ਚ ਇੱਕ ਜਣਾ ਕਦੇ ਵੀ ਘਰ ਵਾਪਸ ਨਹੀਂ ਪਰਤੂਗਾ। ਜੀ, ਅਗਲੀ ਖਬਰ ਬੇਰੀਆ ਤੋਂ ਆ ਰਹੀ ਆ। ਬੇਰੀਏ ਦੇ ਵਿੱਚ ਜਿਹੜੇ ਲੋਕ ਕਹਿੰਦੇ ਭਈ ਐਂਡਰਸਨ ਰਿਜ਼ਰਵਾਇਰ ਹੈਗਾ, ਇਹ ਵਨ ਆਫ ਦਾ ਲਾਰਜੈਸਟ ਰਿਜ਼ਰਵਾਇਰ ਆ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ। ਉਹਨਾਂ ਦੇ ਲਾਗੇ ਛਾਗੇ ਜਿਨ੍ਹਾਂ ਦੇ ਘਰ ਆ, ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਇਹ ਘਰ ਤੁਸੀਂ ਆਪਣੇ ਇਵੈਕੂਏਟ ਕਰ ਜਾਓ, ਇਹਨਾਂ ਨੂੰ ਜਾਂ ਖਾਲੀ ਛੱਡ ਦਿਓ ਜਾਂ ਵੇਚ ਦਿਓ, ਜੋ ਵੀ ਕਰ ਸਕਦੇ ਆ, ਕਿਉਂਕਿ ਉੱਥੇ ਭੂਚਾਲ ਆਉਣ ਦੇ ਬਹੁਤ ਜ਼ਿਆਦੇ ਚਾਂਸ ਹੈਗੇ ਆ। ਸੈਂਟਾ ਕਲਾਰਾ ਵੈਲੀ ਵਾਟਰ ਡਿਸਟ੍ਰਿਕਟ ਨੇ ਜੋ ਉੱਥੇ ਡੈਮ ਨੂੰ ਤੇ ਰਿਜ਼ਰਵਾਇਰ ਨੂੰ ਓਨ ਕਰਦਾ ਹੈਗਾ, ਉਹਨਾਂ ਦੇ ਇੰਜੀਨੀਅਰਸ ਨੇ ਇਹ ਦੱਸਿਆ ਵੀ ਹੌਲੀ ਹੌਲੀ ਜੋ ਜ਼ਮੀਨ ਆ ਉੱਥੇ ਸਲਾਈਡ ਹੋ ਰਹੀ ਹੈਗੀ ਆ। ਜੀ, ਬਿਲਕੁਲ। ਬਾਈਡਨ ਪ੍ਰਸ਼ਾਸਨ ਨੇ ਕਾਂਗਰਸ ਨੂੰ ਮੰਗ ਕੀਤੀ ਆ ਵੀ $1 ਬਿਲੀਅਨ ਦੀ ਜਿਹੜੀ ਆਰਮਸ ਡੀਲ ਆ ਉਸ ਨੂੰ ਅਪਰੂਵ ਕਰਨ। ਇਹ ਆਰਮ ਡੀਲਸ ਤਾਈਵਾਨ ਦੇ ਨਾਲ ਕਰਨਾ ਚਾਹੁੰਦੇ ਨੇ। ਉਹੀ ਮੁਲਕ ਆ ਜਿਸ ਦੇ ਉੱਤੇ ਚਾਈਨਾ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ। ਬੀਤੇ ਦਿਨਾਂ ਦੇ ਵਿੱਚ ਆਈ ਥਿੰਕ ਨੈਂਸੀ ਪਲੋਸੀ ਹੁਣੀ ਜਿਹੜੇ ਉੱਥੇ ਜਾ ਕੇ ਜਿਹੜੇ ਉਹ ਆਏ ਸੀਗੇ। ਸੋ ਕਹਿੰਦੇ ਵੀ ਇਸ ਦੇ ਤਹਿਤ ਬਹੁਤ ਸਾਰੀਆਂ ਜਿਹੜੀਆਂ ਮਿਜ਼ਾਈਲਸ ਤੇ ਹੋਰ ਆਰਮਸ ਆ, ਇਹਨਾਂ ਨੂੰ ਦਿੱਤੀਆਂ ਜਾਣਗੀਆਂ। ਸੋ ਸਟੇਟ ਡਿਪਾਰਟਮੈਂਟ ਨੇ ਜਿਹੜਾ ਉਹ ਆਖਿਆ ਹੈ ਵੀ 3 ਵੱਖ-ਵੱਖ ਸੈਪਰੇਟ ਮਿਲਟਰੀ ਸੇਲਸ ਤਾਈਵਾਨ ਦੇ ਲਈ ਉਹਨਾਂ ਦੇ ਵੱਲੋਂ ਸਟੇਟ ਡਿਪਾਰਟਮੈਂਟ ਵੱਲੋਂ ਅਪਰੂਵ ਆ। ਕਾਂਗਰਸ ਨੂੰ ਇਸ ਦੇ ਬਾਰੇ ਨੋਟੀਫਾਈ ਕਰ ਦਿੱਤਾ ਗਿਆ ਹੈ। ਕਹਿੰਦੇ ਵੀ ਜੇ ਕਾਂਗਰਸ ਇਸ ਨੂੰ ਅਪਰੂਵ ਕਰ ਦਿੰਦੀ ਆ ਤੇ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਹਥਿਆਰ ਆ ਉਹਨਾਂ ਨੂੰ ਮੁਹੱਈਆ ਕਰਵਾਏ ਜਾ ਸਕਦੇ ਆ। ਯੂਕਰੇਨ ਦੀ ਵਾਰ ਤੋਂ ਬਾਅਦ ਦੇ ਵਿੱਚ ਵੀ ਅਮਰੀਕਾ ਦੇ ਦੁਆਰਾ ਤਕਰੀਬਨ $8 ਬਿਲੀਅਨ ਦੀ ਲਾਗਤ ਦੀਆਂ ਆਰਮ ਡੀਲਸ ਜਿਹੜੀਆਂ ਯੂਕਰੇਨ ਦੇ ਨਾਲ ਹੋਈਆਂ, ਉਹਨਾਂ ਨੂੰ ਵੱਖ-ਵੱਖ ਸਾਧਨਾਂ ਦੇ ਜ਼ਰੀਏ ਰਾਸ਼ੀ ਜਿਹੜੀ ਉਹ ਮੁਹੱਈਆ ਕਰਵਾਈ ਗਈ ਆ ਤਾਂ ਜੋ ਰੂਸ ਦੇ ਨਾਲ ਉਹ ਜਿਹੜੇ ਆ ਉਹਦੇ ਸਾਹਮਣੇ ਜਿਹੜੇ ਉਹ ਡਟੇ ਰਹਿਣ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਸਟਾਕ ਮਾਰਕੀਟ ਦੇ ਵਿੱਚ ਅੱਜ ਉਤਾਰ ਚੜਾਅ ਬਹੁਤ ਰਿਹਾ। ਪਹਿਲੋਂ ਮਾਰਕੀਟ ਉੱਤੇ ਨੂੰ ਗਈ ਤੇ ਫਿਰ ਵੀਕਐਂਡ ਦੀ ਕਲੋਜ਼ਿੰਗ ਤੱਕ ਜਿਹੜਾ ਡਾਊਨਵਰਡ ਟ੍ਰੈਂਡ ਆ ਉਹ ਰਿਹਾ। 300 ਤੇ 38 ਪੁਆਇੰਟ ਮਾਰਕੀਟ ਅੱਜ ਗਿਰ ਕੇ ਜਿਹੜੀ ਐਂਡ ਤੱਕ ਬੰਦ ਹੋਈ 31,318 ਦੇ ਉੱਤੇ। S&P ਵੀ ਜਿਹੜੀ ਆ ਉਹ 43 ਪੁਆਇੰਟ ਗਿਰ ਕੇ 3924 ਤੇ ਨੈਸਡੈਕ 154 ਪੁਆਇੰਟ ਗਿਰ ਕੇ 11,600
30 ਦੇ ਉੱਤੇ ਬੰਦ ਹੋਈ ਆ। ਪਰ ਜਦੋਂ ਅੱਜ ਸਵੇਰੇ ਗੁੱਡ ਨੰਬਰਸ ਆਏ ਸੀਗੇ ਇਕੋਨਮੀ ਨੂੰ ਲੈ ਕੇ, ਉਦੋਂ ਥੋੜ੍ਹੀ ਜਿਹੀ ਤਾਂ ਗਈ ਸੀਗੀ, ਪਰ ਓਵਰਆਲ ਇਨਵੈਸਟਰਸ ਦੇ ਵਿੱਚ ਭਰੋਸਾ ਜਿਹੜਾ ਹੈ ਇਨਵੈਸਟਿੰਗ ਦੇ ਨੂੰ ਲੈ ਕੇ ਜਿਹੜਾ ਉਹ ਘਟਿਆ ਆ। ਸੋਨੇ ਦਾ ਭਾਅ 1700 ਤੇ $22 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ, 10 ਈਅਰ ਯੀਲਡ 3.19%, ਕ੍ਰਿਪਟੋ ਕਰੰਸੀ 20,000 ਅਤੇ ਅਥੀਰੀਅਮ $1577 ਦੇ ਬਰਾਬਰ ਚੱਲ ਰਿਹਾ। ਜੀ, ਪੂਰਾ ਵੀਕ ਹੀ ਸਟਾਕ ਮਾਰਕੀਟ ਦਾ ਬੁਰਾ ਰਿਹਾ ਹੈਗਾ। ਤੇ $1 ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $79 ਤੇ 71 ਪੈਸੇ ਦੇ ਬਰਾਬਰ ਰਹੀ ਆ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਕੱਲ ਨੂੰ ਸ਼ਨੀਚਰਵਾਰ ਆ, ਤੇ ਸ਼ਨੀਚਰਵਾਰ ਸਵੇਰੇ ਜੇ ਤਿਰਕੀ ਆਣਾ ਜੋ ਇਮੀਗ੍ਰੇਸ਼ਨ ਲਾਇਰ ਆ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈਗਾ ਐਗਜ਼ੈਕਟਲੀ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ। ਸੋ ਕੈਲੀਫੋਰਨੀਆ ਟਾਈਮ, ਸੋ ਇਹ ਨੋਟ ਕਰ ਲਿਓ, ਕਿਉਂਕਿ ਕਈ ਵਾਰੀ ਨਾ ਰਾਤ ਨੂੰ ਵੀ ਕਾਲਾਂ ਆਪਣੇ ਰੇਡੀਓ ਸਟੇਸ਼ਨ ਤੇ ਆਉਂਦੀਆਂ ਰਹਿੰਦੀਆਂ, ਪਤਾ ਨਹੀਂ ਹੁੰਦਾ ਹੋਰ ਕੰਟਰੀਜ਼ ਦੇ ਵਿੱਚ ਆ, ਹੋਰ ਸਟੇਟਸ 'ਚ ਆ, ਟਾਈਮ ਡਿਫਰੈਂਸ ਬਹੁਤ ਆ। ਸੋ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਪੌਣੇ 11 ਵਜੇ ਤਾਈਂ ਉਹ ਪ੍ਰੋਗਰਾਮ ਚੱਲਦਾ ਹੈ ਜੀ। ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।